ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ 26 ਕਾਂਗਰਸਮੈਨਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਵਿੱਚ ਫਸੇ 100 ਦੇ ਕਰੀਬ ਸਿੱਖ ਪਰਿਵਾਰਾਂ ਨੂੰ ਅਮਰੀਕਾ ਵਿੱਚ ਰਿਫਿਊਜੀ ਸਟੇਟਸ ਦਿੱਤਾ ਜਾਵੇ। ਸੋ ਇਸ ਉੱਪਰ ਆਪਾਂ ਡਾਕਟਰ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਸਾਂਝ ਪਾਵਾਂਗੇ ਤੁਹਾਡੀਆਂ ਲਿਖਤਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦੀ ਸਿਚੁਏਸ਼ਨ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ और उत्थे प्रेसिडेंट अशरफ गनी और ईवन किते ना किते अब्दुल्ला जिन्होंने तालिबान का लीडर डबल अब्दुल्ला कहते हैं, वो खास तौर पर अशरफ गनी भारतीय हुकूमत या उन्होंने एजेंसी राह की खेड रहे और उसके नतीजे के तौर पर लगातारता नाल उत्थे बेगुनाह नूं मारन दी घटनावां हो रही हैं। कल भी असीं डिस्कस कीता सी कि किवें एक मैटरनिटी होम के उत्ते अटैक जिहदे हुण मरण वालियां दी गिनती जिन्हां न्यू बॉर्न बेबीज भी ने वो चौड़ी हो गई है। इसे तरह एक जनाजे के उत्ते हमला जिहदे 20-26-27 लोग मारे गए। तो इस हालात इस तो पहला जिहदी जिम्मेवारी जिहड़ी है इस्लामिक स्टेट ने लई सी, काबुल दे गुरुद्वारा साहब खास तौर ते जिहड़ा हिस्टोरिकल गुरुद्वारा है गुरु हरराय साहब उस दे विच अटैक होया और उदों जदों किसे उत्थे कोरोना 19 ਨੂੰ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਇਕੱਠੇ ਹੋਏ ਸੀ। 26 ਦੇ ਕਰੀਬ ਸਿੱਖ ਮਾਰੇ ਗਏ। ਫਿਰ ਜਦੋਂ ਉਹ ਕ੍ਰੀਮੇਟ ਕਰਨ ਗਏ ਆਪਣੇ ਉਹਨਾਂ ਡੈਡ ਨੂੰ, ਉੱਥੇ ਵੀ ਬਲਾਸਟ ਹੋਇਆ, ਹਾਲਾਂਕਿ ਉਹਦੇ ਚ ਨੁਕਸਾਨ ਹੋਣੋਂ ਬਚ ਗਿਆ, ਇੱਕ ਬੱਚਾ ਜ਼ਖਮੀ ਹੋਇਆ। ਸੋ ਉੱਥੇ ਜਿਹੜੇ ਹੁਣ 100 ਤੋਂ 200 ਤੱਕ ਦੀ ਗਿਣਤੀ ਕਹੀ ਜਾਂਦੀ ਹੈ ਪਰਿਵਾਰ ਨੇ, ਜਿਨ੍ਹਾਂ ਚ ਆਲਮੋਸਟ ਜ਼ਿਆਦਾ ਸਿੱਖ ਪਰਿਵਾਰ ਨੇ, ਥੋੜੇ ਜਿਹੇ ਹਿੰਦੂ ਪਰਿਵਾਰ ਵੀ ਨੇ, ਉਹ ਬਹੁਤ ਖੌਫਜ਼ਦਾ ਨੇ ਔਰ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਸਾਨੂੰ ਇੱਥੋਂ ਕੱਢੋ ਔਰ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਕਿ ਤੁਹਾਨੂੰ ਜਿਹੜਾ ਅਸੀਂ ਮਾਰ ਦੇਣਾ ਹੈ। ਔਰ ਉਹ ਬੇਸ਼ੱਕ ਉੱਥੋਂ ਨਿਕਲ ਕੇ ਇੱਕ ਥਾਂ ਇਕੱਠੇ ਨੇ, ਹੁਣ ਗੁਰਦੁਆਰਾ ਕਰਤੇ ਪ੍ਰਵਾਨ ਹੈ ਉਸ ਥਾਂ ਦੇ ਉੱਤੇ, ਪਰ ਇਸ ਸਾਰੇ ਦੇ ਵਿੱਚ ਇੱਕ ਬੜਾ ਖੌਫ ਵਾਲਾ ਮਾਹੌਲ ਹੈ। ਔਰ ਮੈਂ ਸਮਝ ਸਕਦਾ ਕਿ ਵੀ ਗੱਲ ਇਹ ਨਹੀਂ ਹੈ, ਬੇਸ਼ੱਕ ਉਹਨਾਂ ਨੂੰ ਯੂਨਾਈਟਿਡ ਸਿੱਖਸ ਵੱਲੋਂ ਫਾਈਨੈਂਸ਼ੀਅਲ ਮਦਦ ਦਿੱਤੀ ਜਾ ਰਹੀ ਹੈ, ਉਹ ਉਹਨਾਂ ਦਾ ਕਹਿਣਾ ਹੈ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਅਸੀਂ ਸੇਫ ਨਹੀਂ। ਸੋ ਜ਼ਾਹਿਰ ਹੈ ਹਾਲਾਂ ਸਾਡੀ ਆਪਣੀ ਨਿੱਜੀ ਜਿਹੜੀ ਹੈ ਪਹਿਲਾਂ ਤੋਂ ਇਹ ਰਿਹਾ ਕਿ ਭਾਈ ਅਫਗਾਨਿਸਤਾਨ ਦੇ ਨਾਲ ਸਾਡੀ ਇੱਕ ਡੂੰਘੀ ਹਿਸਟਰੀ ਹੈ, ਇਤਿਹਾਸਕ ਗੁਰਦੁਆਰੇ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ। ਔਰ ਇਹ ਨਾ ਹੋਏ ਕਿ ਭਾਈ ਜੇ ਬਿਲਕੁਲ ਸਾਰੇ ਆ ਜਾਂਦੇ ਨੇ ਤੇ ਉਹ ਸਾਡੀ ਹਿਸਟਰੀ ਵਾਈਪ ਆਊਟ ਹੋ ਜਾਂਦੀ ਹੈ। ਪਰ ਜਿਹਨਾਂ ਹਾਲਾਤਾਂ 'ਚੋਂ ਰਹਿ ਰਹੇ ਨੇ ਉਹਨਾਂ ਨੂੰ ਦੇਖਦੇ ਆ, ਉਹਨਾਂ ਦਾ ਸੇਫਲੀ ਉੱਥੋਂ ਉਹਨਾਂ ਨੂੰ ਕੱਢਣਾ ਇਹ ਬੜਾ ਅਹਿਮੀਅਤ ਵਾਲਾ ਹੈ। ਭਾਰਤ ਨੇ ਇਨੀਸ਼ੀਅਲੀ ਬਿਆਨਬਾਜ਼ੀਆਂ ਕੀਤੀਆਂ, ਪਰ ਹੁਣ ਕੋਵਿਡ ਦਾ ਬਹਾਨਾ ਬਣਾ ਕੇ ਉਹਨਾਂ ਨੇ ਵੀ ਇਸ ਦੇ ਉੱਤੇ ਕੋਈ ਲਾਈਨ ਨਹੀਂ ਲਈ। ਔਰ ਈਵਨ ਪਾਕਿਸਤਾਨ ਦੀ ਹਕੂਮਤ ਨਾਲ ਵੀ ਜਿੱਥੇ ਉਹਨਾਂ ਦੇ ਹਾਇਰ ਲੈਵਲ ਤੇ ਸੰਪਰਕ ਵੀ ਹੋਏ, ਜਿਹੜੀਆਂ ਜਥੇਬੰਦੀਆਂ ਇਸ ਪਾਸੇ ਕੰਮ ਕਰ ਰਹੀਆਂ, ਯੂਨਾਈਟਿਡ ਸਿੱਖਸ ਹੈ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਹੈ, ईस्ट कोस्ट सिख कोऑर्डिनेशन कमेटी है और डॉक्टर इकदार करामत चीमा जिन्होंने ह्यूमन राइट्स काउंसिल के नाल भी इस इशू ਨੂੰ ਚੁੱਕਿਆ ਹੈ। ਲੇਕਿਨ ਕਿਸੇ ਪਾਸਿਓਂ ਵੀ ਔਰ ਈਵਨ ਦੂਜੇ ਮੁਲਕਾਂ ਦੇ ਨਾਲ ਵੀ, ਕੈਨੇਡਾ ਜਾਂ ਨਿਊਜ਼ੀਲੈਂਡ ਦੇ ਨਾਲ ਵੀ ਸੰਪਰਕ ਹੈ, ਲੇਕਿਨ ਕੋਈ ਵੀ ਜੇ ਕਹਿਣਾ ਹੋਏ ਪੰਜਾਬੀ ਦੇ ਵਿੱਚ ਕਿ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਔਰ ਇੱਕ ਖੁਸ਼ੀ ਵਾਲੀ ਖਬਰ ਹੈ, ਖੁਸ਼ੀ ਨਾ ਵੀ ਕਹੀਏ, ਇੱਕ ਪੋਜ਼ਿਟਿਵ ਖਬਰ ਹੈ ਹੁਣ ਜਿਵੇਂ ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਹੈ ਜਿਹਦੇ ਚ 50 ਤੋਂ ਜ਼ਿਆਦਾ ਕਾਂਗਰਸਮੈਨ ਨੇ ਔਰ ਉਹਨਾਂ ਦੇ ਕੋ-ਚੇਅਰ ਨੇ ਡੈਮੋਕ੍ਰੈਟ ਪਾਰਟੀ ਵੀ ਔਰ ਰਿਪਬਲਿਕਨ ਵੀ। ਔਰ ਡੈਮੋਕ੍ਰੈਟ ਵੱਲੋਂ ਜਿਹੜੇ ਕੋ-ਚੇਅਰ ਨੇ ਉਹ ਮਿਸਟਰ ਗਰਮੰਡੀ, ਇਹ ਕਾਂਗਰਸਮੈਨ ਨੇ ਯੂਬਾ ਸਿਟੀ ਤੋਂ, ਜਿੱਥੇ ਸਿੱਖਾਂ ਦੀ ਸਾਈਜ਼ੇਬਲ ਪੋਪੂਲੇਸ਼ਨ ਹੈ। ਔਰ ਅੱਜ ਇਹਨਾਂ ਦੀ ਅਗਵਾਈ ਦੇ ਥੱਲੇ ਜਿਹੜਾ ਉਹਨਾਂ ਨੇ ਮਾਈਕ ਪੋਂਪੀਓ, ਕਿਉਂਕਿ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ, ਉਹਨਾਂ ਨੇ ਚਿੱਠੀ ਲਿਖੀ ਹੈ 26 ਕਾਂਗਰਸਮੈਨਾਂ ਨੇ ਟੁਗੈਦਰ। ਔਰ ਉਹਦੇ ਚ ਉਹਨਾਂ ਨੇ ਮਾਈਕ ਪੋਂਪੀਓ ਨੂੰ ਇਹ ਕਿਹਾ ਕਿ ਵੀ ਇਸ ਵੇਲੇ ਜਿਹੜੇ ਸਿੱਖ ਨੇ ਉੱਥੇ ਉਹ ਖਤਰੇ ਚ ਨੇ। ਔਰ ਅਮਰੀਕਾ ਦੇ ਵਿੱਚ ਜਿਹੜਾ ਇੱਕ ਇਹਨਾਂ ਦਾ ਲਾਅ ਹੈ US ਰਿਫਿਊਜੀ ਐਡਮਿਸ਼ਨ ਪ੍ਰੋਗਰਾਮ, ਜਿਹਦੇ ਹਾਲਾਂਕਿ ਆਮ ਤੌਰ ਤੇ ਜਿਹੜਾ ਇਹਨਾਂ ਨੂੰ ਇੱਕ ਪ੍ਰੋਸੀਜਰ ਚੋਂ ਲੰਘਣਾ ਪੈਂਦਾ ਹੈ, ਪਰ ਇਹ ਜਿਹੜਾ ਰਿਫਿਊਜੀ ਐਡਮਿਸ਼ਨ ਪ੍ਰੋਗਰਾਮ ਹੈ
ਇਹਦੇ ਥੱਲੇ ਡਾਇਰੈਕਟ ਐਕਸੈਸ ਇਹ ਦੇ ਸਕਦੇ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੁਹਾਡਾ US ਦਾ ਰਿਫਿਊਜੀ ਐਕਸੈਸ ਪ੍ਰੋਗਰਾਮ ਹੈ ਇਹਨੂੰ ਇਨਵੋਕ ਕਰੋ। ਔਰ ਇਹਦੇ ਥੱਲੇ ਜਿਹੜਾ ਹੈ ਕਿਉਂਕਿ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਆਉਣ ਦਿਓ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਕੰਟੀਨਿਊਸ ਟੂ ਬੀ ਅੰਡਰ ਗ੍ਰੇਵ ਥ੍ਰੈਟ from Islamic State terrorist attacks directed at Sikhs। ਸੋ ਇਹ ਬੜਾ ਇੰਪੋਰਟੈਂਟ ਹੈ ਜਿੱਥੇ ਉਹਨਾਂ ਨੇ ਉਹਨਾਂ ਦੇ ਲਈ ਰਾਹਤ ਮੰਗੀ ਹੈ। ਇਹਨਾਂ ਨੂੰ ਬਿਲਕੁਲ ਕਲੀਅਰ ਹੈ ਕਿ ਇਹ ਇਸਲਾਮਿਕ ਸਟੇਟ ਨੇ ਕੀਤਾ ਹੈ। ਹਾਲਾਂ ਭਾਰਤ ਨੇ ਤਾਲਿਬਾਨ ਦੇ ਨਾਲ ਜੋੜ ਕੇ ਪਾਕਿਸਤਾਨ ਦੀ ISIS ਨੂੰ ਘੜੀਸਣਾ ਚਾਹਿਆ, ਲੇਕਿਨ ਇਹ ਆਪਣੇ ਲੈਟਰ 'ਚ ਇਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੈ ਕਿਉਂਕਿ ਇਹੀ ਨੇ ਜਿਹੜੇ ਉਸ ਤਾਲਿਬਾਨ ਔਰ ਜਿਹੜਾ ਅਮਰੀਕਾ ਦੇ ਵਿੱਚ ਸਮਝੌਤਾ ਉਹਨੂੰ ਸਿਰੇ ਨਹੀਂ ਚੜਨ ਦੇਣਾ ਚਾਹੁੰਦੇ। ਔਰ ਈਵਨ ਅੱਜ ਇਹ ਵੀ ਕਿਹਾ ਉਹਨੇ ਅਸ਼ਰਫ ਗਨੀ ਨੇ ਕਿ ਜੀ ਇਹ ਤਾਲਿਬਾਨ ਹੁਣ ਹਟ ਨਹੀਂ ਰਹੇ, ਅਸੀਂ ਇਹਨਾਂ ਤੇ ਅਟੈਕ ਸ਼ੁਰੂ ਕਰਾਂਗੇ। ਹਾਲਾਂਕਿ ਜ਼ਾਹਰ ਹੈ ਕਿ ਜਿਹੜੇ ਕੱਲ ਦੋਵੇਂ ਅਟੈਕ ਹੋਏ ਨੇ ਉਹ ਇਹਨਾਂ ਦਾ ਹੀ ਆਪਣਾ ਕੰਮ ਹੈ, ਲੇਕਿਨ ਉਹ ਅਮਰੀਕਾ ਨੂੰ ਇਹ ਮੈਸੇਜ ਦੇ ਰਹੇ ਨੇ ਕਿ ਜੀ ਅਸੀਂ ਇਸ ਨੂੰ ਜਿਹੜਾ ਉਹ ਆਨਰ ਨਹੀਂ ਕਰਾਂਗੇ। ਔਰ ਉਹਦੇ ਚ ਜਿਹੜੀ ਉਹਨਾਂ ਦੀ ਐਗਜ਼ੈਕਟ ਜਿਹੜੇ ਲਫ਼ਜ਼ ਨੇ ਉਹਨਾਂ ਨੇ ਕਿਹਾ ਵੀ ਰਾਈਟ ਟੂ ਐਕਸਪ੍ਰੈਸ ਆਵਰ ਡੀਪ ਕੰਸਰਨ about the safety of the vulnerable Sikh religious minority in Afghanistan, which continues to be under grave threat from Islamic State terrorist attacks directed at Sikhs. Once a thriving community of nearly 250,000 people, the Sikhs in Afghanistan has endured years of discrimination and violence from extremists, and the community is now estimated to comprise fewer than 100 families across the country। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2.5 ਲੱਖ ਸਿੱਖ ਅਫਗਾਨਿਸਤਾਨ ਦੇ ਵਿੱਚ ਸਨ ਇੱਕ ਸਟੇਜ ਤੇ। ਔਰ ਲੇਟ 70s ਤੋਂ ਜਿਹੜਾ ਕ੍ਰਾਈਸਿਸ ਉੱਥੇ ਚੱਲਦਾ ਰਿਹਾ, ਸੋਵੀਅਤ ਆਕੂਪੇਸ਼ਨ ਵੇਲੇ, ਫਿਰ ਸਿਵਲ ਵਾਰ, ਫਿਰ ਤਾਲਿਬਾਨ ਦਾ ਦੌਰ, ਔਰ ਫਿਰ ਅਗੇਨ ਜਿਹੜਾ ਇਸ ਕਿਸਮ ਦਾ ਅਮਰੀਕਾ ਦੇ ਜਾਣ ਤੋਂ ਬਾਅਦ ਫਿਰ ਉੱਥੇ ਜਿਹੜਾ ਇੱਕ ਦੌਰਾ ਚੱਲਿਆ। ਸੋ ਸਿੱਖ ਇੱਕ ਮਾਈਨੋਰਿਟੀ ਹੋਣ ਦੇ ਨਾਤੇ ਵਿਕਟਮ ਵੀ ਬਣੇ। ਜ਼ਾਹਰ ਹੈ ਕਿ ਇਸ ਸਾਰੇ ਚੋਂ ਉਹਨਾਂ ਨੇ ਕਹਿ ਕੇ ਕਿ ਐਸ ਸੱਚ ਵੀ ਅਰਜ ਯੂ ਮਿਸਟਰ ਪੋਂਪੀਓ ਟੂ ਟੇਕ ਆਲ ਅਵੇਲੇਬਲ ਸਟੈਪਸ ਟੂ ਫੈਸਿਲਿਟੇਟ the safe and expeditious relocation of members of Sikh community in Afghanistan, the letter read। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਬੇਸ਼ੱਕ ਇਹ ਜਿਹੜਾ ਲਾਅ ਹੈ ਰਿਫਿਊਜੀ ਐਡਮਿਸ਼ਨ ਪ੍ਰੋਗਰਾਮ, ਇਹਦੇ ਚ ਸਮਾਲ ਨੰਬਰ ਤੁਸੀਂ ਇਹ 1 ਜਾਂ 2 ਐਵੇਂ ਹੁੰਦਾ ਹੈ ਉਹਦੇ ਥੱਲੇ ਤੁਸੀਂ ਐਡਮਿਟ ਕਰਦੇ ਹੋ, ਪਰ ਇਹ ਸਿਚੁਏਸ਼ਨ ਐਸੀ ਹੈ ਕਿ ਵੀ ਇਹ ਭਾਵੇਂ ਇਸ ਲਾਅ ਦਾ ਮਕਸਦ ਸਮਾਲ ਨੰਬਰਸ ਨੂੰ ਅਕੋਮੋਡੇਟ ਕਰਨਾ ਹੈ, ਬਟ the situation of extreme danger being in Afghanistan, we believe this situation is extremely grave and urge you to expand the use of this measure to save Afghan Sikhs। ਕਿ ਵੀ ਤੁਸੀਂ ਇਵੇਂ ਕਰੋ। ਸੋ ਇੱਕ ਪੋਜ਼ਿਟਿਵ ਖਬਰ ਹੈ। ਅਸੀਂ ਜਿਹੜਾ ਉਹ ਸਮਝਦੇ ਹਾਂ ਕਿ US ਕਾਂਗਰੈਸ਼ਨਲ ਸਿੱਖ ਕਾਕਸ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਹਦੇ ਬਾਵਜੂਦ ਕਿ ਇਨਰ ਕ੍ਰਾਈਸਿਸ ਹੈ, COVID-19 ਦਾ, ਇਹ ਜਿਹੜਾ ਜਦੋਂ ਇਸ ਲੈਵਲ ਦੇ ਉੱਤੇ ਕਾਂਗਰਸਮੈਨ ਲਿਖਦੇ ਨੇ ਕਾਫੀ ਪਾਵਰਫੁਲ ਹੁੰਦਾ ਹੈ। ਇਕੱਲੇ ਦੁਕੱਲੇ ਦਾ ਨਹੀਂ ਹੈ, ਇੱਕ ਪਾਵਰ ਹੈ ਜਿਹਦੇ ਥੱਲੇ। ਪਰ ਲੈਟ ਵੀ ਹੋਪ ਕਿ ਇਸ ਚੋਂ ਇਹਨਾਂ ਦਾ ਕੁਝ ਭਲਾ ਨਿਕਲੇ। ਸੋ ਅਸੀਂ ਸ਼ੁਕਰਗੁਜ਼ਾਰ ਹੀ ਹੋ ਸਕਦੇ ਹਾਂ। ਬਾਕੀ ਤਾਂ ਸਾਡੇ ਕੋਲ ਹੁਣ ਕੋਈ ਹੈ ਨਹੀਂ ਚਾਰਾ। ਔਰ ਮੈਂ ਵੀ ਮਹਿਸੂਸ ਕਰਦਾ ਕਿ ਉਹਨਾਂ ਦਾ, ਹਾਲਾਂ ਮੈਂ ਕਦੇ ਟੈਲੀਕਾਨਫਰੰਸਿਸ ਤੇ ਨਹੀਂ ਆਇਆ ਜਦੋਂ ਸਾਰੀਆਂ ਜਥੇਬੰਦੀਆਂ ਨਾਲ ਕਰਦੇ ਨੇ, ਪਰ ਮੈਂ ਸਮਝ ਸਕਦਾ ਜਦੋਂ ਬਰੀਫਿੰਗ ਮੈਨੂੰ ਮਿਲਦੀ ਹੈ ਕਿ ਬਹੁਤ ਘਬਰਾਏ ਹੋਏ ਨੇ, ਬੱਚੇ ਨੇ ਛੋਟੇ ਛੋਟੇ, ਔਰ ਉਹਨਾਂ ਦਾ ਇਹ ਹੈ ਕਿ ਭਾਈ ਸਾਡੇ ਤੇ ਫਿਰ ਅਟੈਕ ਹੋ ਜਾਣਾ, ਪਰ ਸਾਨੂੰ ਇੱਥੋਂ ਕੱਢੋ। ਸੋ ਅਸੀਂ ਹੋਪ ਕਰਦੇ ਹਾਂ ਕਿ ਕੋਈ ਨਾ ਕੋਈ ਉਹਨਾਂ ਦਾ ਭਲਾ ਹੋਏਗਾ ਇਸ ਸਾਰੇ ਚ। ਡਾਕਟਰ ਸਾਹਿਬ ਹੁਣ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਮੈਂ ਸ਼ੁਰੂ ਕਰਾਂ ਜਾਂ ਤੁਸੀਂ ਸ਼ੁਰੂ ਕਰੋਗੇ? ਮੈਂ ਇੱਕ ਲਿਖਤ ਪੜ੍ਹ ਦੇਣਾ, ਫਿਰ ਮੈਂ ਤੁਹਾਨੂੰ ਦੇ ਦਿਆਂਗਾ। ਇਕਰਾਮ ਉਲਾ ਭੱਟੀ ਜੀ ਨੇ ਲਿਖਿਆ ਔਰ ਉਹਨਾਂ ਨੇ ਕਿਹਾ ਕਿ ਡੋਂਟ ਯੂ ਥਿੰਕ there should be a recognized platform from where a policy leadership should introduce for both Kashmir and Kharistan cause to consolidate individual efforts to decisive force. Dr. Sahab, I strongly believe that Pakistani media should invite you regularly so that the Pakistanis who sometimes under the influence of Bollywood
underestimate Indian threat. After Kartarpur, what should be the next concrete steps to further strengthen the Muslim Sikh Brotherhood to counter Indian propaganda and evil tactics to exploit Kashmir and Khalistan cause? So बहुत बहुत शुक्रिया इकरामुल्ला पट्टी जी, ਤੁਸੀਂ ਸਾਨੂੰ ਲਿਖਿਆ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਐਸਾ ਕੋਈ ਪਲੇਟਫਾਰਮ ਜਿੱਥੇ ਸਿੱਖਾਂ ਔਰ ਕਸ਼ਮੀਰੀਆਂ ਦੀ ਜੁਆਇੰਟ ਲੀਡਰਸ਼ਿਪ ਜਿਹੜੀ ਵੀ ਸਟ੍ਰੈਟਜੀ ਹੈ ਉਸ ਨੂੰ ਬਣਾਉਣ ਦੇ ਲਈ ਕੰਮ ਕਰੇ ਤਾਂ ਕਿ ਇਹ ਜਿਹੜੀ ਹੈ ਭਾਰਤੀ ਜਿਹੜੀ ਨੀਤੀ ਉਹ ਡਿਸਾਈਸਿਵ ਵਾਲੀ ਹੈ ਜਾਂ ਵੰਡਣ ਵਾਲੀ ਹੈ ਉਸ ਨੂੰ ਕਾਊਂਟਰ ਕੀਤਾ ਜਾ ਸਕੇ। ਦੇਖੋ ਅਸੀਂ ਆਲਰੇਡੀ ਇਸ ਮੁੱਦੇ ਦੇ ਉੱਤੇ ਇਨ ਟੱਚ ਵੀ ਹੁੰਦੇ ਹਾਂ ਔਰ ਜ਼ਾਹਰ ਹੈ ਕਿ ਹੁਣ ਕੋਵਿਡ-19 ਕਰਕੇ ਕੋਈ ਵੀ ਇਸ ਕਿਸਮ ਦੀ ਐਕਟੀਵਿਟੀ ਕਿਤੇ ਹੋਰ ਪੋਸੀਬਲ ਨਹੀਂ ਹੈ, ਲੇਕਿਨ ਇਨ ਪ੍ਰਿੰਸੀਪਲ ਮੈਂ ਸਮਝਦਾ ਕਿ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਚੋਇਸ ਵੀ ਨਹੀਂ। ਔਰ ਮੈਂ ਤਾਂ ਪਿਛਲੇ 30 ਸਾਲ ਤੋਂ ਜਿਹੜਾ ਹੈ ਇਸ ਸਾਰੇ ਦੇ ਉੱਤੇ ਹੀ ਫੋਕਸ ਵੀ ਰੱਖਿਆ ਔਰ ਹੁਣ ਇਸ ਮਾਮਲੇ ਦੇ ਵਿੱਚ ਕਸ਼ਮੀਰੀ ਲੀਡਰ ਵੀ ਔਰ ਜਿਹੜੇ ਉਹਨਾਂ ਦੇ ਹਮਦਰਦ ਵੀ ਨੇ ਉਹ ਸਾਡੇ ਨਾਲ ਸੰਪਰਕ 'ਚ ਰਹਿੰਦੇ ਨੇ। ਬਾਕੀ ਪਾਕਿਸਤਾਨੀ ਮੀਡੀਆ ਸਾਨੂੰ ਰੈਗੂਲਰਲੀ ਲੈ ਇਹ ਤਾਂ ਪਤਾ ਨਹੀਂ ਕਿਉਂਕਿ ਉਹਨਾਂ ਦੇ ਤਾਂ ਪ੍ਰਾਇੋਰਟੀਜ਼ ਹੀ ਕੋਈ ਹੋਰ ਬਣੀਆਂ ਹੋਈਆਂ ਨੇ ਔਰ ਮੈਂ ਸਮਝਦਾ ਕਿ ਇੰਨਾ ਕੁਛ ਹੋਣ ਦਾ ਵੇ ਹੁੰਦਾ ਹੈ ਅਗੇਂਸਟ ਇੰਡੀਆ, ਪਰ ਮੈਨੂੰ ਨਹੀਂ ਲੱਗਦਾ ਵੀ ਇੱਕ ਦੋ ਨੂੰ ਛੱਡ ਕੇ ਉਹ ਵੀ ਕਈ ਵਾਰੀ ਪਾਸਿੰਗ ਰੈਫਰੈਂਸ ਹੁੰਦਾ ਵੀ ਕਦੇ ਵੀ ਪਾਕਿਸਤਾਨੀ ਮੀਡੀਆ ਇੱਕ ਪਾਸੇ ਤਾਂ ਕਿਤੇ ਨਾ ਕਿਤੇ ਭਾਰਤੀ ਜਿਵੇਂ ਬਾਲੀਵੁੱਡ ਇੰਪੈਕਟ ਤਾਂ ਹੈ ਹੀ ਹੈ, ਪਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਸਵੈਮਾਨ ਸੈਲਫ ਕੌਨਫੀਡੈਂਸ ਸੈਲਫ ਰਿਸਪੈਕਟ ਇਹ ਵੀ ਗਵਾਇਆ ਹੋਇਆ ਔਰ ਇੱਕ ਤਾਂ ਪੈਸੇ ਦੀ ਦੌੜ ਚੋਂ ਇੰਨੀ ਤੇਜ਼ੀ ਦੇ ਨਾਲ ਉਹ ਵੀ ਸ਼ਾਮਲ ਹੋ ਗਏ ਕਿਉਂਕਿ ਮੀਡੀਆ ਜਦੋਂ ਮੁਸ਼ਰਫ ਦੇ ਵੇੜੇ ਫੁੱਲ ਮਿਲੀ ਤੇ ਵੱਡੇ ਵੱਡੇ ਐਂਕਰਸ ਲੱਖਾਂ ਦੇ ਵਿੱਚ ਮੋਸਟ ਪੇਡ ਵੀ ਬਣ ਗਏ, ਉਹਨੂੰ ਉਹਨਾਂ ਨੇ ਇਸਤੇਮਾਲ ਵੀ ਕੀਤਾ ਉਸ ਪੋਜੀਸ਼ਨ ਨੂੰ ਥੋੜਾ ਬਹੁਤ ਬਲੈਕਮੇਲ ਵੀ। ਹਾਲਾਂਕਿ ਮੈਂ ਸਮਝਦਾ ਹਾਂ ਵੀ ਦੋਨਾਂ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਚੀਫ ਜਸਟਿਸ ਜਦ ਮੁਹੰਮਦ ਇਫਤਖਾਰ ਸੀ ਨਾ ਉਹਨਾਂ ਦਾ ਰੀਇਨਸਟੇਟ ਹੋਣਾ ਉਹਦੇ ਚ ਵੀ ਮੀਡੀਆ ਦਾ ਬਹੁਤ ਵੱਡਾ ਰੋਲ ਸੀ, ਜਿਹੜੀ ਵਕੀਲਾਂ ਦੀ ਮੂਵਮੈਂਟ ਸੀ ਵਕੀਲਾਂ ਦੀ ਔਰ ਈਵਨ ਇਮਰਾਨ ਖਾਨ ਉਹਨਾਂ ਦੇ ਸਾਰੇ ਦੌਰ ਚ ਵੀ ਜਿਹੜੀ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਬਹੁਤ ਠੁੰਮਣਾ ਦਿੱਤਾ ਮੀਡੀਆ ਨੇ ਵੀ। ਹਾਲਾਂ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਬੜੀ ਸਕਸੈਸਫੁਲੀ ਇਸਤੇਮਾਲ ਕੀਤਾ, ਪਰ ਜਦੋਂ ਦੀ ਹੁਣ ਇਮਰਾਨ ਖਾਨ ਗਵਰਨਮੈਂਟ ਨੇ ਜਿਹੜੀ ਜਿਹੜਾ ਉਹਨਾਂ ਨੂੰ ਕੰਸੈਸ਼ਨ ਦੇਣ ਦੀ ਲਾਈਨ ਸੀ ਉਹ ਘਟਾਈ ਜਾਂ ਐਡਾ ਉੱਡਾ ਬੰਦ ਕੀਤੀਆਂ ਤੇ ਮੀਡੀਆ ਦਾ ਵੀ ਇੱਕ ਹਿੱਸਾ ਉਹ ਹਕੂਮਤ ਦਾ ਵੀ ਥੱਲੇ ਲਾਉਣ ਤੇ ਲੱਗਾ ਹੋਇਆ ਕਿਉਂਕਿ ਓਵਰਆਲ ਉਹ ਸਮਝਦੇ ਸੀ ਕਿ ਬਹਾਰਾਂ ਜਿਹੜੀਆਂ ਦੂਸਰਿਆਂ ਦੇ ਵੇੜੇ ਸੀ ਹੁਣ ਵੀ ਰਹਿਣਗੇ ਉਹ ਨਹੀਂ ਹੈ। ਔਰ ਕੁਛ ਮੈਂ ਸਮਝਦਾ ਵੀ ਹੋ ਸਕਦਾ ਕਈ ਵਾਰ ਮੀਡੀਆ ਵੀ ਉਹੀ ਚੀਜ਼ ਸੈਲ ਕਰਦਾ ਜਿਹੜੀ ਲੋਕ ਸੁਣਨਾ ਚਾਹੁੰਦੇ ਨੇ, ਲੋਕਾਂ 'ਚ ਵਿਕਦੀ ਹੈ। ਹੁਣ ਸਾਨੂੰ ਕਈ ਸਾਡੇ ਵੀਰ ਭਾਣਾ ਕਹਿਣਗੇ ਕਿ ਜੀ ਹੁਣ ਜੇ ਸਾਡੇ YouTube ਦੇ ਉੱਤੇ ਆਲਮੋਸਟ 99,000 ਦੇ ਨੇੜੇ ਤੇੜੇ ਉਹ ਕਹਿਣਗੇ ਕਿ ਜੀ ਤੁਹਾਡੇ ਤਾਂ ਮਿਲੀਅਨਸ ਹੋਣੇ ਚਾਹੀਦੇ ਨੇ ਜਾਂ ਦੂਜੇ, ਔਰ ਸਾਨੂੰ ਕਈ ਸਾਡੇ ਪੰਜਾਬੀ ਵੀਰ ਵੀ ਕਹਿਣਗੇ ਜੀ ਜ਼ਿਆਦਾ ਤੁਹਾਡੇ ਪਾਕਿਸਤਾਨੀ ਵਿਊਅਰ ਨੇ ਜਾਂ ਦੂਜੇ ਨੇ। ਮੈਂ ਕਿਹਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕੋਈ ਚਾਟ ਮਸਾਲਾ ਨਹੀਂ ਵੇਚਦੇ, ਜੇ ਤੁਸੀਂ ਚਾਟ ਦੀ ਰੇਹੜੀ ਲਾਓ, ਪਕੌੜਿਆਂ ਦੀ ਲਾਓ, ਆਈਸਕ੍ਰੀਮ ਦੀ ਲਾਓ, ਉਹਦੇ ਲਈ ਜਿੰਨੀ ਮਰਜ਼ੀ ਭੀੜ ਇਕੱਠੀ ਕਰ ਲਓ। ਮੈਂ ਕਿਹਾ ਉਹ ਤੁਹਾਡੇ ਸੋਸ਼ਲ ਮੀਡੀਆ ਤੇ ਤੁਸੀਂ ਲੱਗੇ ਹੀ ਹੋਏ ਹੋ ਵੀ ਕੋਈ ਨਾ ਕੋਈ ਗੱਲ ਲੱਭ ਕੇ ਜਿਵੇਂ ਹੁੰਦਾ ਉਹਦਾ ਕੋਈ ਨਤੀਜਾ ਹੈ ਕਿ ਨਹੀਂ। ਮੈਂ ਕਿਹਾ ਵੀ ਅਸੀਂ ਦੂਸਰੀ ਗੱਲ ਜ਼ਾਹਰ ਹੈ ਸਾਡਾ ਫੋਕਸ ਵੀ ਹੈ ਕਿ ਜਿਹੜਾ ਕੈਲੰਡਰ 47 ਦੀ ਸਾਡੀ ਲੀਡਰਸ਼ਿਪ ਨੇ ਕੀਤਾ ਜਿਹਦੇ ਥੱਲੇ ਇੱਕ ਕੈਲਕੂਲੇਟਡ ਤਰੀਕੇ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਨੇ ਔਰ ਅੱਜ ਹਿੰਦੂ ਤਵੀਆਂ ਨੇ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ ਪੋਲੀਟੀਕਲ ਪਾੜਾ ਵੀ ਪਾਇਆ, ਰਿਲੀਜੀਅਸਲੀ ਵੀ ਜਿਹੜਾ ਇੱਕ ਦੂਸਰੇ ਦੇ ਖਿਲਾਫ ਹੇਟ ਦੀ ਕੋਸ਼ਿਸ਼ ਕੀਤੀ। ਸੋ ਸਾਡਾ ਮਕਸਦ ਵੀ ਜਿਹੜਾ ਜੇ ਕੋਈ ਨੰਬਰ 1 ਪਰਪਸ ਔਰ ਗੁਰੂ ਦੀ ਰਹਿਮਤ ਦੇ ਨਾਲ ਜਿਸ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੈ ਕਿ ਇਹਨਾਂ ਦੋਨਾਂ ਕੌਮਾਂ ਦੀ ਜਿੱਥੇ ਸਾਡੀ ਸਪਿਰਿਚੁਅਲ ਸਾਂਝ ਤਾਂ ਵਹਾਦਤ ਦੀ ਹੈ ਹੀ ਹੈ, ਉੱਥੇ ਅਸੀਂ ਪੋਲੀਟੀਕਲੀ ਵੀ ਇਸ ਨੁਕਤੇ ਤੇ ਆ ਕੇ ਖਲੋਈਏ ਕਿ ਹੁਣ ਸਾਡਾ ਕਿਤੇ ਵੀ ਕੋਈ ਕਲੈਸ਼ ਆਫ ਇੰਟਰਸਟ ਨਹੀਂ ਹੈ ਪੋਲੀਟੀਕਲੀ। ਇੱਕ ਮੁਲਕ ਪਾਕਿਸਤਾਨ ਸੋਵਰਨ ਮੁਲਕ ਹੈ, ਸਾਡੇ ਕੋਲ ਇੱਕ ਟੈਰੀਟਰੀ ਹੈ ਜਿੱਥੇ ਅਸੀਂ ਖਾਲਿਸਤਾਨ ਜਿਹੜਾ ਉਸ ਦੀ ਜਿਹੜੀ ਬੁਨਿਆਦ ਹੈ ਉਹ ਇਹ ਹਾਲਾਤ 47 ਵੇਲੇ ਇੱਕ ਕਨਫਿਊਜ਼ਨ ਵੀ ਸੀ, ਹਰ ਕੋਈ ਇਨਸਿਕਿਉਰ ਸੀ। ਔਰ ਥਰਡਲੀ ਮੈਂ ਸਮਝਦਾ ਵੀ ਜਿਵੇਂ ਮੌਜੂਦਾ ਹਕੂਮਤ ਨੇ ਜਿਹੜਾ ਕਰਤਾਰਪੁਰ ਸਾਹਿਬ ਦੇ ਇਸ ਇਨੀਸ਼ੀਏਟਿਵ ਦੇ ਨਾਲ ਗੁੱਡਵਿਲ ਲਈ ਹੈ,
ਸੋ ਅਸੀਂ ਆਪਣੇ ਮਕਸਦ 'ਚ ਜੋ ਸਾਡਾ TV 84 ਦਾ ਮੇਨ ਮਕਸਦ ਹੈ ਉਸ ਦੇ ਵਿੱਚ ਇੱਕ ਵੱਡਾ ਜਿਹੜਾ ਪੁਆਇੰਟ ਸੀ ਉਸ ਗੁੱਡਵਿਲ ਨੂੰ ਪੈਦਾ ਕਰਨਾ ਸੀ, ਉਹਦੇ 'ਚ ਅਸੀਂ ਕਾਮਯਾਬ ਹੈ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਨੇ ਸਾਡੇ ਨਾਲ ਜੁੜੇ ਨੇ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਪਾਕਿਸਤਾਨੀ ਮੀਡੀਆ ਤਾਂ ਹੁਣ ਉਹਦੀ ਆਪਣੀ ਰੈਲੇਵੈਂਸ ਵੀ ਕਾਫੀ ਹੱਦ ਤੱਕ ਸਵਾਲੀਆ ਨਿਸ਼ਾਨ ਬਹੁਤਿਆਂ ਦੇ ਲੱਗ ਰਿਹਾ। ਸੋ ਅਸੀਂ ਇਹੀ ਕਵਾਂਗੇ ਕਿ ਇਹ ਸਾਡੇ ਵੀਰ ਜਿਨ੍ਹਾਂ ਨੇ ਲਿਖਿਆ ਇਕਰਮ ਉੱਲਾ ਭੱਟੀ ਸਾਹਿਬ ਨੇ ਕਿ ਜਿੰਨੇ ਕੁ ਸਾਡੇ ਨੇ ਸਬਸਕ੍ਰਾਈਬਰ ਇਸ ਵੇਲੇ YouTube ਦੇ ਉੱਤੇ 98-99,000, ਜੇ ਉਹੀ ਇਸ ਗੱਲ ਨੂੰ ਯਕੀਨੀ ਬਣਾ ਦੇਣ ਵੀ ਉਹਨਾਂ ਨੇ ਆਪਣੇ ਗਰੁੱਪਾਂ ਦੇ ਵਿੱਚ ਜੇ 20, 30, 50, 100 ਨੇ ਉਹਨਾਂ ਤੱਕ ਗੱਲ ਪਹੁੰਚਾਣੀ ਹੈ ਤੇ ਮੈਸੇਜ ਮਿਲੀਅਨਸ ਤੱਕ ਪਹੁੰਚ ਜਾਂਦਾ ਹੈ। ਹਾਲਾਂਕਿ ਇਸ ਦੇ ਉੱਤੇ ਵੀ ਮੈਂ ਤਾਂ ਕਦੇ ਬਹੁਤ ਘੱਟ ਕਹਿਣਾ, ਹਾਲਾਂਕਿ ਇਹ ਇੱਕ ਜ਼ਰੂਰੀ ਹਰ ਇੱਕ ਦਾ ਫਰਜ਼ ਵੀ ਬਣਦਾ ਹੈ। ਸਾਡਾ ਮਕਸਦ ਵੱਧ ਤੋਂ ਵੱਧ ਜਾਣਕਾਰੀ ਸ਼ੇਅਰ ਕਰਨਾ ਹੈ। ਸੋ ਮੈਂ ਸਮਝਦਾ ਵੀ ਤੁਸੀਂ ਫੇਸਬੁੱਕ ਤੇ ਹੋਵੋ, YouTube ਤੇ ਹੋਵੋ, ਇਹ ਅੱਜ ਇੱਕ ਪਾਵਰਫੁਲ ਮੀਡੀਆ ਹੈ, ਸੋ ਇਹਦੇ ਲਈ ਤੁਸੀਂ ਕਰ ਸਕਦੇ ਹੋ। ਔਰ ਬਾਕੀ ਜਿਵੇਂ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਤੋਂ ਬਾਅਦ ਹੁਣ ਕੀ ਕੀਤਾ ਜਾ ਸਕਦਾ ਹੈ, ਮੈਂ ਸਮਝਦਾ ਵੀ ਇਹ ਪਬਲਿਕ ਐਡਰੈਸ ਸਿਸਟਮ ਤੇ ਡਿਸਕਸ ਨਹੀਂ ਹੋ ਸਕਦਾ ਕਿਉਂਕਿ ਇਸ ਵੇਲੇ ਕ੍ਰਾਈਸਿਸ ਵੀ ਹੈ, ਬਟ ਸਰਟਨਲੀ ਸਾਡੇ ਕੋਲ ਰੋਡ ਮੈਪ ਜ਼ਰੂਰ ਹੈ ਮਾਈਂਡ ਦੇ ਵਿੱਚ ਕਿ ਇਹ ਸਾਂਝਾਂ ਜਿਹੜੀਆਂ ਕਰਤਾਰਪੁਰ ਸਾਹਿਬ ਦੇ ਖੁੱਲਣ ਦੇ ਨਾਲ ਕੋਰੀਡੋਰ ਦੇ ਫਲੱਡ ਗੇਟ ਆਫ ਲਵ ਖੁੱਲਿਆ, ਇਹਨੂੰ ਅਸੀਂ ਅੱਗੇ ਕਿਵੇਂ ਤੋਰ ਸਕਦੇ ਹਾਂ। ਸੋ ਇਕਰਾਮ ਉੱਲਾ ਭੱਟੀ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਮੈਂ ਹੁਣ ਮੇਘਰਾਜ ਸਿੰਘ ਹੋਰਾਂ ਦੀ ਜੋ ਲਿਖਤ ਹੈ ਸਾਂਝੀ ਕਰਨ ਜਾ ਰਹੀ ਹਾਂ। ਸੋ ਬੜੇ ਚੰਗੇ ਇਨਸਾਨ ਨੇ, ਬਹੁਤ ਹੀ ਵਧੀਆ ਲਿਖਦੇ ਨੇ ਘੱਟ ਗਿਣਤੀਆਂ ਵਾਸਤੇ। ਸੋ ਉਹਨਾਂ ਨੇ ਲਿਖਿਆ, भारत देश है सिख, बुद्ध, मुस्लिम, ईसाई और SC ST OBC का, जहां राज कर रहे हैं विदेशी ब्राह्मणों शैतान। ब्राह्मणों के लिए भारत विदेश ही है, इसीलिए वे भारत के मूल निवासियों को करते हैं दिन रात परेशान। तो आदरणीय प्यारे डॉक्टर अमरजीत सिंह जी और TV 84 की टीम, पूरी टीम को वाहिगुरू जी का खालसा वाहिगुरू जी की फतेह। डॉक्टर साहब जी, आप जानते हैं कि ब्राह्मण ही पूरे भारत के मूल निवासियों के लिए जमराज है, शैतान है। ब्राह्मण, सिख, बुद्ध, मुस्लिम, ईसाई और SC ST OBC को अपना जानी दुश्मन समझते हैं, इसलिए ब्राह्मण पीछे बैठकर अपने गुलामों से इन सब के ऊपर हमले करवाते हैं। मूल निवासियों के ऊपर हमले इस करके करवाते हैं क्योंकि वे भारत के मूल निवासियों को राक्षस, चंडाल, जानवर समझते हैं। इसका सबूत SC ST OBC की जन्म कुंडलियों में मिल सकता है, जिनकी कुंडलियों में वन में शूद्र और गण में राक्षस लिखा है, उन्हें मनुवादी अपने दुश्मन समझते हैं। जिसकी जन्म कुंडली में वन में ब्राह्मण, क्षत्रिय और गण देव लिखा है, उन्हें मनुवादी अपना मित्र समझते हैं। डॉक्टर साहब जी, आप जानते ही हो कि पिछले हफ्ते रंजीत बावे कहा एक गाना गाया है जिसने ब्राह्मणवाद की जड़ हिलाकर रख दी है। मनुवादियों को इस गाने से बहुत तकलीफ हुई है, जिसकी वजह से एक तरफ तो मनुवादी चारों तरफ से ताबड़तोड़ विचारों के हमले कर रहे हैं, दूसरी तरफ पूरे भारत के मूल निवासी भाईचारा रंजीत बावे के गाने के हक में खड़े हैं। अगर लोगों को इस बात का ज्ञान हो जाए कि ब्राह्मण विदेशी हैं, इसीलिए वे सबसे ऊपर हमले करवाते हैं, जैसे पूरे भारत के मूल निवासी भाईचारा रंजीत बावे के हक में खड़ा हुआ है, ऐसे ही अगर पूरे भारत के सिख, बौद्ध, मुस्लिम, ईसाई, SC ST OBC के लोग विदेशी ब्राह्मणों के खिलाफ खड़े हों चाहते हैं तो कुछ ही घंटों में मनुवाद को भारत से उखाड़ कर फेंक सकते हैं। नफरत की आग लगाकर भारत में मनुवादी मूल निवासियों को जला रहे हैं और खुद भी चल रहे हैं। बौद्ध मठों को मंदिरों में तब्दील करके हजारों सालों से ब्राह्मण भगवान के नाम पर लोगों को लूट रहा है। जितना दिमाग मनुवादी दूसरों को बर्बाद करने में लगाते हैं, उसका 10वां हिस्सा अगर लोगों की भलाई में लगाए तो उनका जीवन सुधर सकता है।
खुद नरक में बैठकर लोगों को स्वर्ग और भगवान के नाम पर लूटते हैं, वे स्वर्ग और भगवान ब्राह्मणों को जीते जी मिल जाएगा। जिनकी कुंडलियों में वर्ण में शूद्र और गण में राक्षस लिखा है, उन्हें मनुवादी अपने दुश्मन समझते हैं। जिनकी जन्म कुंडली में वर्ण में ब्राह्मण क्षत्रिय और गण देव लिखा है, उन्हें मनुवादी अपना मित्र समझते हैं। जो राज कर रहे थे 5,000 साल पहले, उनके बच्चे सिख, मुस्लिम, बुद्ध, ईसाई, दलित फिर से राज करेंगे। सच्चाई और ईमानदारी है, इनके रंगों में सच्चाई और ईमानदारी का ही राज कायम करेगा। धर्मी, अधर्मी और ट्रांसलेशन सभी मानव एक साथ मिलकर खुशी से रह सकेंगे। रोटी, कपड़ा और मकान होंगे सभी के पास, सभी इज्जत की इस जिंदगी जी सकते हैं। अंत में यही कहूंगा, वीओ के टीवी के CIO सुखविंदर सिंह जी ये कहते हैं कि पूरे विश्व में के अंदर अगर ठीक टाइम पर ठीक जानकारी देने वाले दूरअंदेशी मानववादी महान लीडर और अगर कोई हो तो वे डॉक्टर अमरजीत सिंह जी पूरे विश्व के लोगों को सही जानकारी दे रहे हैं। मेरा मानना भी ऐसा ही है डॉक्टर साहब, आप ठीक टाइम पर ठीक जानकारी देते हो, इसके लिए आपका तहे दिल से धन्यवाद। मेघराज सिंह जी। मेघराज सिंह जी ਤੁਹਾਡਾ बहुत बहुत शुक्रिया। मेघराज सिंह जी एक बड़ी प्यारी हस्ती ने, लगभग 10-12 साल पहला वर्जीनिया ਦੇ ਗੁਰਦੁਆਰਾ ਸਾਹਿਬ 'ਚ ਆਏ। ਉਦੋਂ ਇਹ ਕੀਰਤਨੀ ਜਥੇ ਦੇ ਨਾਲ ਸੀ। ਇਹਨਾਂ ਦਾ ਸੰਬੰਧ ਤਾਂ ਗੰਗਾ ਜਮਨੀ ਤਹਿਜ਼ੀਬ ਨਾਲ ਹੈ ਔਰ ਜਿਹੜੇ ਇਸ ਲਈ ਇਹ ਹਿੰਦੀ 'ਚ ਲਿਖਦੇ ਨੇ। ਪਰ ਜਿਹੜਾ ਬ੍ਰਾਹਮਣਵਾਦ ਦੇ ਅਸਲ ਨੂੰ ਸਮਝ ਸਕਦਾ ਹੈ, ਗੰਗਾ ਜਮਨੀ ਤਹਿਜ਼ੀਬ ਹੀ ਜਿਹੜੀ ਹੈ ਬ੍ਰਾਹਮਣਵਾਦ ਦਾ ਹੈਡਕੁਆਟਰ ਹੈ, ਉਹ ਦੂਰ ਦਰਾਡੇ ਵਾਲੇ ਨਹੀਂ ਸਮਝ ਸਕਦੇ। ਸੋ ਬ੍ਰਾਹਮਣਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਸ ਲਈ ਬੜੇ ਥੋੜੇ ਸਾਲਾਂ ਦੇ ਵਿੱਚ ਜਿਵੇਂ ਤੇਜ਼ੀ ਦੇ ਨਾਲ ਇਹਨਾਂ ਦਾ, ਇਹੀ ਨਹੀਂ ਕਿ ਇਹਨਾਂ ਦਾ ਨਿਸ਼ਚਾ ਗੁਰੂ ਦੇ ਉੱਤੇ ਹੈ, ਜਿਵੇਂ ਇਹਨਾਂ ਦਾ ਬੌਧਿਕ ਵਿਕਾਸ ਵੀ ਹੋਇਆ। ਇਸ ਵੇਲੇ ਇਹ ਖੁਦ ਵੀ ਜਿਹੜਾ ਕਿਤਾਬਾਂ ਲਿਖਦੇ ਨੇ, 2-3 ਇਹਨਾਂ ਦੀਆਂ ਕਿਤਾਬਾਂ ਖਾਸ ਤੌਰ ਤੇ ਦੇਵਨਾਗਰੀ ਹਿੰਦੀ ਦੇ ਵਿੱਚ ਔਰ ਖਾਲਸੇ ਦੇ ਉੱਤੇ, ਔਰ ਇਹਨਾਂ ਦਾ ਇਹ ਬਿਲਕੁਲ ਠੀਕ ਮੰਨਣਾ ਹੈ। ਔਰ ਜਿਹੜੀ ਇਹਨਾਂ ਦੀ ਲਿਖਤ ਹੈ ਉਹਦਾ ਵੀ ਜਸਟ ਇਹੀ ਹੈ ਕਿ ਅਲਟੀਮੇਟਲੀ ਬ੍ਰਾਹਮਣਵਾਦ ਦਾ ਜਿਹੜਾ ਇੰਪੈਕਟ ਹੈ ਉਸਨੇ ਸਿੱਖ ਹੋਣ, ਮੁਸਲਮਾਨ ਹੋਣ, ਬੌਧੀ ਹੋਣ ਔਰ ਮੂਲ ਨਿਵਾਸੀ ਜਿਹੜੇ ਦਲਿਤ, ਅੱਜ ਕੱਲ ਇਹ ਵੀ ਇੱਕ ਟਰਮ ਕਿ ਜਿਹੜੇ ओरिजिनल नेटिव ਸੀ, ਔਰ ਇਹ ਥਿਊਰੀ ਡਿਫਰੈਂਟ ਥਿਊਰੀ ਹੈ ਕਿ ਕਿਵੇਂ ਇਹ ਆਰੀਅਨ ਰੇਸ ਨੇ ਆ ਕੇ ਜਿਹੜੇ ओरिजिनल द्राविड़न ਸੀ, ਮੂਲ ਨਿਵਾਸੀ ਸੀ, ਉਹਨਾਂ ਨੂੰ ਉਖਾੜਿਆ ਔਰ ਅੱਜ ਇਹ ਦੂਸਰਿਆਂ ਨੂੰ ਵਿਦੇਸ਼ੀ ਕਹਿ ਰਹੇ ਨੇ, ਮੁਸਲਮਾਨਾਂ ਨੂੰ, ਈਸਾਈਆਂ ਨੂੰ ਔਰ ਦਲਿਤਾਂ ਨੂੰ ਕਿਵੇਂ ਟਾਰਗੇਟ ਕੀਤਾ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਵੇਂ ਇੱਕ ਜੇ ਲਿਖਦਾ ਹੈ, ਜਿਹੜਾ ਲਿਖਾਰੀ ਹੈ, ਸ਼ਾਇਰ ਹੈ, ਨਜ਼ਮ ਜਿਨ੍ਹਾਂ ਦੇ ਵਿੱਚ ਵੀਰ ਸਿੰਘ ਨੇ, ਉਹਨਾਂ ਨੇ ਇੱਕ ਕਾਮਨ ਬੰਦੇ ਦੀ ਮੰਦਹਾਲੀ ਦੀ ਗੱਲ ਕੀਤੀ ਕਿ ਭਾਈ ਇੱਥੇ ਤੁਸੀਂ ਜਿਹੜਾ ਉਹ ਗਾਂ ਦਾ ਮੂਤਰ ਵੇਚੀ ਜਾਂਦੇ ਹੋ ਸ਼ੀਸ਼ਿਆਂ 'ਚ ਪਾ ਕੇ, ਇੱਥੇ ਤੁਸੀਂ ਪੱਥਰਾਂ ਦੇ ਉੱਤੇ ਦੁੱਧ ਰੋੜ ਰਹੇ ਹੋ, ਲੇਕਿਨ ਜਿਹੜਾ ਕਾਮਨ ਬੰਦਾ, ਆਮ ਬੰਦਾ ਜਿਹੜਾ ਹੈ ਉਸ ਦੇ ਲਈ ਖਾਣ ਨੂੰ ਰੋਟੀ ਨਹੀਂ ਹੈ ਔਰ ਉਹ ਰੁਲ ਰਿਹਾ ਹੈ, ਉਹਦਾ ਕੀ ਕਸੂਰ ਹੈ ਕਿ ਸਿਰਫ ਕਿ ਉਹ ਇਸ ਗਰੀਬ ਹੈ। ਔਰ ਇਸ ਮੁੱਦੇ ਤੇ ਜਿਵੇਂ ਬ੍ਰਾਹਮਣਵਾਦੀਆਂ ਨੇ ਰਿਐਕਟ ਕੀਤਾ, ਜ਼ਾਹਰ ਹੈ ਕਿ ਇੱਕ ਵੱਡਾ ਸਰਪ੍ਰਾਈਜ਼ ਬ੍ਰਾਹਮਣਵਾਦੀਆਂ ਨੂੰ ਸੀ ਕਿ ਭਾਰਤ ਭਰ ਦੀਆਂ ਜਿਹੜੀਆਂ ਦਲਿਤ ਆਰਗੇਨਾਈਜੇਸ਼ਨਸ ਨੇ, ਮੂਲ ਨਿਵਾਸੀ ਆਰਗੇਨਾਈਜੇਸ਼ਨਸ ਨੇ, ਫਾਰਮ ਚੇਨਾਈ ਤੱਕ, ਉਹਨਾਂ ਨੇ ਹੈਸ਼ਟੈਗ ਚਲਾ ਦਿੱਤੇ ਔਰ ਉਹਨਾਂ ਨੇ ਕਿਹਾ ਕਿ ਜੀ ਵੀ ਸਪੋਰਟ ਹਰਜੀਤ ਬਾਵਾ। ਔਰ ਉਹ ਇੰਨੇ ਟ੍ਰੈਂਡ ਕਰਨ ਲੱਗ ਗਏ ਕਿ ਇਹਨਾਂ ਨੂੰ ਪਹਿਲੀ ਵਾਰ ਇਹ ਰਿਅਲਾਈਜ਼ ਹੋਇਆ ਬ੍ਰਾਹਮਣਵਾਦੀਆਂ ਨੂੰ, ਜਾਂ ਇਹਨਾਂ ਦੇ ਜਿਹੜੇ ਪੇਡ ਏਜੰਟ ਇਹਨਾਂ ਨੇ ਸੋਸ਼ਲ ਮੀਡੀਆ ਤੇ ਬਿਠਾਏ ਹੁੰਦੇ ਨੇ, ਕਿ ਵੀ ਜੇ ਇਕੱਠੇ ਹੋ ਜਾਣ ਤਾਂ ਫਿਰ ਕੀ ਹੋਏਗਾ, ਇਹ ਕਿੱਥੋਂ ਸਪੋਰਟ ਆ ਗਈ। ਸੋ ਮੈਂ ਸਮਝਦਾ ਵੀ ਜਿਹੜੀ ਗੱਲ ਦੁਸ਼ਮਣ ਨੂੰ ਰੈਟਲ ਕਰਦੀ ਹੈ, ਜ਼ਾਹਰ ਹੈ ਉਹੀ ਸਾਡੀ ਸਟਰੈਂਥ ਹੈ। ਔਰ ਜਿਵੇਂ ਵੌਇਸ ਆਫ ਖਾਲਸਾ ਵੀਰ ਸੁਖਵਿੰਦਰ ਸਿੰਘ ਜਿਹੜੇ ਟੀਵੀ ਹੁਣ ਰਨ ਕਰਦੇ ਨੇ, ਉਹਨਾਂ ਨਾਲ ਵੀ ਕੱਲ ਗੱਲ ਹੋ ਰਹੀ ਸੀ, ਹੋਰ ਵੀ ਇਸ਼ੂ ਨਾਲ ਡਿਸਕਸ ਹੋ ਰਹੇ ਸੀ ਕਿ ਇਸ ਵੇਲੇ ਦੇਖੋ ਸਿੱਖਾਂ ਦੇ ਕੋਲ ਗੁਰੂ ਨੇ ਜਿੱਥੇ ਥਾਟ ਹੈ, ਗੁਰਮਤ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਖਜ਼ਾਨਾ ਹੈ, ਉੱਥੇ ਇੱਕ
ਕਿਰਪਾਨ ਵੀ ਗੁਰੂ ਨੇ ਦਿੱਤੀ ਹੈ, 5 ਕਕਾਰ ਨੇ। ਬ੍ਰਾਹਮਣਵਾਦ ਨੂੰ ਸਿੱਖਾਂ ਤੋਂ ਬਿਹਤਰ ਦਲਿਤ ਦਾ ਵਿਕਟਮ ਨੇ ਖੁਦ ਵਿਚਾਰੇ 4000 ਸਾਲ ਤੋਂ ਸ਼ੂਦਰ ਬਣਾ ਕੇ ਉਹਨਾਂ ਨੂੰ, ਪਰ ਸਿੱਖਾਂ ਨੇ ਵੀ ਪਿਛਲੇ 72 ਸਾਲ ਚ ਇਹਨਾਂ ਦਾ ਸਿੱਧਾ ਸਿੱਧਾ ਪਾਠ ਦੇਖ ਲਿਆ, ਜਦੋਂ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਜ਼ਾਹਿਰ ਹੈ ਕਿ ਵੀ ਜੇ ਸਿੱਖ ਨਾਲ ਖਲੋ ਜਾਂਦੇ ਨੇ ਤੇ ਨੰਬਰ ਇਹਨਾਂ ਦੇ ਕੋਲ ਹੈ। ਮੁਸਲਮਾਨ 200 ਮਿਲੀਅਨ, ਭਾਵੇਂ ਉਹਨਾਂ ਦੀ ਸਪਾਈਨ ਤੋੜੀ ਹੋਈ ਆ ਉਹਨਾਂ ਨੇ, ਲੇਕਿਨ ਨੰਬਰ ਹੈ ਤੇ ਸਾਰਾ ਹੀ ਨਕਸ਼ਾ ਬਦਲ ਸਕਦਾ ਹੈ। 3-3.5% ਬ੍ਰਾਹਮਣਾਂ ਨੂੰ ਢਾਣਾ ਜਿਹੜਾ ਹੈ ਇਹ ਕੋਈ ਔਖਾ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਅਸੀਂ ਤਾਂ ਹਮੇਸ਼ਾ ਹੀ ਇਸ ਥਾਟ ਦੇ ਹਾਮੀ ਹੈ। ਮੇਰੀ ਇਹ ਸਟੇਟਮੈਂਟ 30 ਸਾਲ ਤੋਂ ਲਗਾਤਾਰਤਾ ਦੇ ਨਾਲ ਲਿਖਤ ਦੇ ਵਿੱਚ ਵੀ ਤਕਰੀਰ ਤਹਿਰੀਰ ਦੋਨਾਂ ਚ ਹੁੰਦੀ ਹੈ, 6 ਆਫ ਦਾ ਦਲਿਤ, ਬਾਈ ਦਾ ਦਲਿਤ, ਫਾਰ ਦਾ ਦਲਿਤ। ਤੋਂ ਬਹੁਤ ਬਹੁਤ ਸ਼ੁਕਰੀਆ ਮੇਘਰਾਜ ਸਿੰਘ ਜੀ ਦਾ, ਉਹ ਬੜਾ ਚੰਗਾ ਕੰਮ ਕਰ ਰਹੇ ਹੋ ਤੁਸੀਂ, ਔਰ ਅਸੀਂ ਹਮੇਸ਼ਾ ਹੀ ਜਿਹੜਾ ਇਸ ਮੁੱਦੇ ਦੇ ਉੱਤੇ ਹੀ ਜਿਹੜਾ ਹੈ ਉਹ ਸਮਝਦੇ ਆ ਵੀ ਜੇ ਸਾਡੀਆਂ ਪੰਜਾਬ ਵਿੱਚ ਵੀ ਜਥੇਬੰਦੀਆਂ ਵੀ 1 ਪੁਆਇੰਟ ਫੋਕਸ ਤੇ ਆ ਜਾਣ ਤੇ ਬ੍ਰਾਹਮਣਵਾਦ ਦੇ ਇਸ ਦੈਂਤ ਨੂੰ ਅਸੀਂ ਜਿਹੜਾ ਹੈ ਉਸ ਜਿਹਨੂੰ ਇਹ ਇੰਡੀਅਨ ਓਸ਼ਨ ਕਹਿੰਦੇ ਨੇ ਪਰ ਅਰੇਬੀਅਨ ਸੀ ਹੈ, ਉਸ ਦੇ ਕੋਸੇ ਪਾਣੀਆਂ ਦੇ ਵਿੱਚ ਇਹਨਾਂ ਨੂੰ ਅਸੀਂ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਕੇ ਇਹਨਾਂ ਦੀ ਸਣੇ ਗੰਗਾ, ਉੱਥੇ ਹੀ ਜਾ ਕੇ ਸਮੁੰਦਰ 'ਚ ਗੰਗਾ ਜਮਨਾ ਰਲਦੀਆਂ, ਉਹਨਾਂ ਦੇ ਨਾਲ ਹੀ ਇਹਨਾਂ ਦੀ ਜੜ ਵੀ ਜਿਹੜੀ ਉਹ ਰੋੜ ਦੇਵਾਂਗੇ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।